ਜੀ, ਅਗਲੀ ਖਬਰ ਵੱਲ ਚੱਲੀਏ। ਜੋ ਜਾਪਾਨ ਦੇ ਵਿੱਚ ਐਟੋਮਿਕ ਬੰਬ ਸਰਵਾਈਵਰ ਸੀਗੇ, ਉਹਨਾਂ ਚੋਂ ਇੱਕ ਬੰਦੇ ਨੂੰ ਜਿਹੜਾ ਆ ਨਿਹੋਨ ਹਾਦਨਕਿਓ, ਜੋ ਇਹ ਗਰੁੱਪ ਆ ਇਹਨਾਂ ਦਾ, ਜੈਪਨੀਜ਼ ਗਰੁੱਪ ਆਫ ਐਟੋਮਿਕ ਬੰਬ ਸਰਵਾਈਵਰਸ, ਉਹਨਾਂ ਨੂੰ 2024 ਦਾ ਨੋਬਲ ਪੀਸ ਪ੍ਰਾਈਜ਼ ਦਿੱਤਾ ਗਿਆ ਹੈਗਾ ਆ। ਹੀਵਾਕੁਸ਼ਾ ਕਰਕੇ ਇਹਨਾਂ ਨੂੰ ਜਾਣਿਆ ਜਾਂਦਾ, ਜੋ ਸਰਵਾਈਵਰਸ ਹੈਗੇ ਆ 1945 ਦੇ ਵਿੱਚ, ਜਦੋਂ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਵਿੱਚ ਜਿਹੜਾ ਐਟੋਮਿਕ ਬੰਬ ਸਿੱਟਿਆ ਗਿਆ ਸੀ। ਤੇ ਇਸ ਨੂੰ ਨਾਰਵੇਜੀਅਨ ਨੋਬਲ ਕਮੇਟੀ ਜੋ ਆ ਉਹਨਾਂ ਨੇ ਰਿਕੋਗਨਾਈਜ਼ ਕੀਤਾ ਹੈਗਾ। ਨੋਬਲ ਕਮੇਟੀ ਦੇ ਚੇਅਰਮੈਨ ਬਟਨੇ ਫਰੇਡਰਸ, ਉਹਨਾਂ ਨੇ ਕਿਹਾ ਆ ਵੀ ਇਹਨਾਂ ਨੇ ਬਹੁਤ ਜ਼ਿਆਦਾ ਕੰਟਰੀਬਿਊਟ ਕੀਤਾ ਹੈਗਾ ਆ। ਜੋ ਕੁਝ ਹੁਣ ਨਿਊਕਲੀਅਰ ਤਾਬੂ, ਜੋ ਪ੍ਰੈਸ਼ਰ ਚੱਲ ਰਿਹਾ ਹੈਗਾ, ਈਵਨ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਕਿਹਾ ਹੈ ਵੀ ਮੈਂ ਜੇ ਨਿਊਕਲੀਅਰ ਬੰਬ ਵੀ ਯੂਜ਼ ਕਰਨਾ ਹੋਊ ਤਾਂ ਉਹ ਕਰ ਸਕਦਾ ਹੈਗਾ ਆ। ਹੁਣ ਸਟੇਟਮੈਂਟ ਪਿਛਲੇ ਦਿਨਾਂ ਦੇ ਵਿੱਚ ਦਿੱਤੀ ਸੀਗੀ। ਪਰ ਇਹ ਲੋਕ 6 ਅਗਸਤ 1945 ਤੋਂ ਲੈ ਕੇ ਹੁਣ ਤੱਕ ਫਾਈਟ ਕਰਦੇ ਆ ਰਹੇ ਹੈਗੇ ਆ ਵੀ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ, ਇੱਦਾਂ ਦੇ ਜਿਹੜੇ ਦੁਨੀਆ ਨੂੰ ਤਬਾਹੀ ਕਰਨ ਵਾਲੀਆਂ ਚੀਜ਼ਾਂ, ਉਹ ਨਹੀਂ ਹੋਣੀਆਂ ਚਾਹੀਦੀਆਂ। 1945 ਦੇ ਵਿੱਚ ਅਗਸਤ 6 ਨੂੰ US ਨੇ ਬੰਬ ਸਿੱਟਿਆ ਸੀ, ਯੂਰੇਨੀਅਮ ਬੰਬ ਸੀਗਾ ਹੀਰੋਸ਼ੀਮਾ ਦੇ ਵਿੱਚ, ਜਿਹਦੇ ਨਾਲ 1,40,000 ਲੋਕਾਂ ਦੀ ਮੌਤ ਹੋ ਗਈ ਸੀ। ਤੇ 3 ਦਿਨਾਂ ਦੇ ਬਾਅਦ ਫਿਰ ਉਹਨਾਂ ਨੇ ਨਾਗਾਸਾਕੀ ਦੇ ਵਿੱਚ ਵੀ ਬੰਬ ਸਿੱਟਿਆ ਸੀ। ਜਾਪਾਨ ਨੇ ਉਸ ਟਾਈਮ ਦੇ ਉੱਤੇ ਸਰੈਂਡਰ ਕਰ ਦਿੱਤਾ ਸੀਗਾ, ਤੇ ਉਹ ਤੋਂ ਬਾਅਦ ਫਿਰ ਵਰਲਡ ਵਾਰ 2 ਜਿਹੜਾ ਆ ਉਹ ਐਂਡ ਹੋਇਆ ਸੀ। ਸੋ ਕੁਛ ਲੋਕ ਜੋ ਹਜੇ ਵੀ ਉਸ ਟਾਈਮ ਦੇ ਸਰਵਾਈਵਰ ਸੀਗੇ, ਇਹ ਉਹਨਾਂ ਦੀ ਆਰਗੇਨਾਈਜੇਸ਼ਨ ਸੀ, ਉਹਨੇ ਸਾਰਾ ਕੁਝ ਜਾਪਾਨ ਦੇ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ। ਕਿਸ ਤਰ੍ਹਾਂ ਜਿਹੜੀਆਂ ਬਿਲਡਿੰਗਾਂ ਜਲੀਆਂ ਹੋਈਆਂ, ਜਿਹੜੇ ਲੋਕ ਮਰ ਗਏ ਉਹ ਤਾਂ ਵਿਚਾਰੇ ਮਰ ਗਏ, ਕੁਛ ਜਿਹੜੇ ਆ ਉਹ ਬਚ ਗਏ। ਤੇ 12,000 ਤੋਂ ਵੱਧ ਲੋਕਾਂ ਨੇ ਸਾਈਨ ਕੀਤੀ ਸੀ, ਪਟੀਸ਼ਨ ਕੀਤਾ ਸੀ ਵੀ ਇਹਨਾਂ ਨੂੰ ਜਿਹੜਾ ਆ ਇਹ ਨੋਬਲ ਪੀਸ ਪ੍ਰਾਈਜ਼ ਦੇਣਾ ਚਾਹੀਦਾ ਆ। ਸੋ ਮੈਨੂੰ ਲੱਗਦਾ ਆ ਵੀ ਜਿਸ ਹਿਸਾਬ ਦੇ ਨਾਲ ਦੁਨੀਆ ਦੇ ਵਿੱਚ ਹੁਣ ਇੰਨੀ ਜ਼ਿਆਦਾ ਟੈਨਸ਼ਨ ਵਧੀ ਹੋਈ ਹੈਗੀ ਆ ਵੱਖ-ਵੱਖ ਮੁਲਕਾਂ ਦੀ, ਰਸ਼ੀਆ ਵਾਲਿਆਂ ਨੇ ਸਟੇਟਮੈਂਟ ਦਿੱਤੀ ਆ, ਉਸ ਨੂੰ ਦੇਖਦੇ ਹੋਏ ਹੀ ਇਹ ਜਿਹੜਾ ਅਵਾਰਡ ਆ ਇਹ ਦਿੱਤਾ ਗਿਆ ਆ। ਇਰਾਨੀਅਨ ਹਿਊਮਨ ਰਾਈਟਸ ਐਕਟਿਵਿਸਟ ਨਰਗਸ ਮੁਹੰਮਦੀ ਨੂੰ 2023 ਦੇ ਵਿੱਚ ਜਿਹੜਾ ਨੋਬਲ ਪੀਸ ਪ੍ਰਾਈਜ਼ ਦਿੱਤਾ ਗਿਆ ਸੀ, ਇਸ ਕਰਕੇ ਵੀ ਇਰਾਨ ਦੇ ਵਿੱਚ ਜਿਹੜੀਆਂ ਬੀਬੀਆਂ ਆ ਉਹਨਾਂ ਨੂੰ ਅਪਰੈਸ ਕੀਤਾ ਜਾਂਦਾ ਹੈਗਾ। ਜੀ, ਉਹਦੇ ਉਲਟ ਉਹ ਬੋਲਦੀ ਸੀਗੀ। ਅਗਲੀ ਗੱਲ ਕਰੀਏ, ਡੈਨਵਰ ਕੋਲੋਰਾਡੋ ਤੋਂ ਖਬਰ ਆ ਰਹੀ ਆ, ਇੱਕ ਜਣੇ ਦੀ ਮੌਤ ਹੋਈ ਹੈ ਤੇ 12 ਜਣਿਆਂ ਨੂੰ ਰੈਸਕਿਊ ਕੀਤਾ ਗਿਆ ਆ। ਕੋਲੋਰਾਡੋ ਦੀ 골ਡ ਮਾਈਨ ਦੇ ਐਲੀਵੇਟਰ ਦੇ ਵਿੱਚ ਕਹਿੰਦੇ ਵੀ ਕੋਈ ਨੁਕਸ ਪੈ ਗਿਆ, ਜਿਸ ਕਰਕੇ ਇਹ ਲੋਕ ਉੱਥੇ ਜੋ ਘੁੰਮਣ ਫਿਰਨ ਦੇ ਲਈ ਗਏ ਸੀਗੇ, 골ਡ ਮਾਈਨ ਦੇਖਣ ਦੇ ਲਈ ਗਏ ਸੀ, ਉੱਥੇ ਫਸ ਗਏ ਸੀਗੇ। ਇਹ ਪਹਿਲਾਂ ਕੋਲੋਰਾਡੋ ਦੇ ਵਿੱਚ 골ਡ ਮਾਈਨ ਹੁੰਦੀ ਸੀ। ਮੌਲੀ ਕੈਥਲੀਨ 골ਡ ਮਾਈਨ ਆ, ਕ੍ਰਿਪਲ ਕ੍ਰੀਕ ਦੇ ਨਜ਼ਦੀਕ ਆ। ਕਹਿੰਦੇ ਕੋਈ ਮਕੈਨੀਕਲ ਪ੍ਰੋਬਲਮ ਆਈ, 500 ਫੁੱਟ ਹੇਠਾਂ ਧਰਤੀ ਤੋਂ ਜਿਹੜੀ ਉਹ ਫਸ ਗਈ ਸੀ। ਕਹਿੰਦੇ ਵੀ ਜਿਹੜੇ ਵੀ ਲੋਕ ਉੱਥੇ ਗਏ ਸੀਗੇ ਘੁੰਮਣ, ਜਿਹੜੇ ਫਸੇ ਸੀ, ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਇੱਕ ਹਿਸਾਬ ਦੇ ਨਾਲ ਖਤਰਾ ਸੀਗਾ। ਸੋ ਹਾਲ ਦੀ ਘੜੀ ਇਸ ਦੀ ਮੌਤ ਕਿੱਦਾਂ ਹੋਈ ਹੈ, ਜਿਹੜੇ ਇੱਕ ਜਣੇ ਦੀ ਮੌਤ ਹੋਈ ਆ, ਉਸ ਦੇ ਬਾਰੇ ਨਹੀਂ ਦੱਸਿਆ ਗਿਆ। 12 ਹੋਰ ਜਾਣੇ ਕਹਿੰਦੇ ਵੀ ਇਸ ਦੇ ਵਿੱਚ ਟਰੈਪ ਹੋ ਗਏ ਸੀਗੇ 300 ਮੀਟਰ ਹੇਠਾਂ, ਜਾਂ ਕਹਿ ਲਓ ਵੀ ਤਕਰੀਬਨ 100 ਫੁੱਟ ਹੇਠਾਂ ਗਰਾਊਂਡ ਤੋਂ, ਜਿੱਥੇ ਕਹਿੰਦੇ ਵੀ ਵਾਟਰ ਨੂੰ ਐਕਸੈਸ ਤਾਂ ਹੈਗਾ ਸੀਗਾ ਤੇ ਰੇਡੀਓ ਦੇ ਨਾਲ ਇੱਕ ਦੂਜੇ ਨਾਲ ਉੱਥੋਂ ਥੱਲੋਂ ਉੱਤੇ ਜਿਹੜਾ ਉਹ ਕਮਿਊਨੀਕੇਟ ਕੀਤਾ ਜਿਹੜਾ ਉਹ ਜਾ ਰਿਹਾ ਸੀ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਦੇ ਵਿੱਚ ਇਹਨਾਂ ਸਾਰਿਆਂ ਨੂੰ ਉੱਥੋਂ ਜਿਹੜਾ ਸੁਰੱਖਿਅਤ ਕੱਢਿਆ ਗਿਆ, ਪਰ ਇੱਕ ਜਾਣੇ ਦੀ ਜਿਹੜੀ ਆ ਇਸ ਹਾਦਸੇ ਦੇ ਵਿੱਚ ਮੌਤ ਜਿਹੜੀ ਹੋਈ ਦੱਸੀ ਜਾਂਦੀ ਆ। ਸੋ ਅੱਗੇ ਜਿਹੜਾ ਹੁਣ ਦੇਖਦੇ ਆ ਇਸ ਦੀ ਜਾਂਚ ਦੇ ਵਿੱਚ ਕੀ ਜਿਹੜਾ ਉਹ ਸਾਹਮਣੇ ਆਉਂਦਾ ਹੈਗਾ ਆ। ਤੇ ਕਹਿੰਦੇ ਵੀ 4 ਜਾਣਿਆਂ ਨੂੰ ਛੋਟੀਆਂ-ਮੋਟੀਆਂ ਹੋਰ ਵੀ ਸੱਟਾਂ ਜਿਹੜੀਆਂ ਉਹ ਲੱਗੀਆਂ ਸੀ। ਸ਼ੈਰਿਫ ਨੇ ਅਜੇ ਹੋਰ ਇਸ ਤੋਂ ਇਲਾਵਾ ਜਿਹੜਾ ਉਹ ਨਹੀਂ ਦੱਸਿਆ ਹੈਗਾ। ਰੌਕੀ ਮਾਊਂਟੇਨਸ ਦੇ ਵਿੱਚ ਕੋਲੋਰਾਡੋ ਸਪ੍ਰਿੰਗਸ ਦੇ ਨਜ਼ਦੀਕ ਕੁਇਪਰ ਟਾਊਨ 1100 ਲੋਕਾਂ ਦਾ ਇੱਕ ਛੋਟਾ ਜਿਹਾ ਪਿੰਡ ਆ, ਸ਼ਹਿਰ ਆ। ਕਿਸੇ ਟਾਈਮ ਦੇ ਉੱਤੇ ਮਾਈਨਿੰਗ ਟਾਊਨ ਹੁੰਦਾ ਸੀ ਜਿੱਥੇ 골ਡ ਮਾਈਨ ਸੀ। ਹੁਣ ਇਹ ਕਮਿਸ਼ਨ ਜਿਹੜੀ ਆਊਟ ਆਫ ਕਮਿਸ਼ਨ ਆ, ਪਰ ਲੋਕ ਫਿਰ ਵੀ ਇਸ ਨੂੰ ਦੇਖਣ ਦੇ ਲਈ ਉੱਥੇ ਸੈਲਾਨੀ ਜਿਹੜੇ ਉਹ ਘੁੰਮਣ ਫਿਰਨ ਦੇ ਲਈ ਆਉਂਦੇ ਹੈ ਜੀ। ਤੇ ਜਾਂਦੇ ਜਾਂਦੇ ਆਪਾਂ ਹਮੇਸ਼ਾ ਹੀ ਦੱਸਦੇ ਰਹਿੰਦੇ ਵੀ ਪੰਜਾਬੀ ਰੇਡੀਓ USA ਦਾ ਮੇਨ ਮੋਟੋ ਇਹੀ ਹੈ, ਯੂਨਾਈਟਿੰਗ